खेला मेरे बावल जी सास ना खेलन दे तेरे ते द्वारे मैं खेला मेरे बावल जी सास ना खेलन दे रात बटे दड़े तागे मेरे बावल जी दीने का सीधड़ा दे रात बटे दड़े तागे मेरे बावल जी दीने का सीधड़ा दे नैना नू आ गई है नींदर मेरे बावल जी नैन दे ढोलड़े दे नैना नू आ गई है नींदर मेरे बावल जी नैन दे ढोलड़े दे ਚਾਨਣੀ ਰਾਤਾਂ ਦੇ ਵਿੱਚ ਬਾਵਲ ਜੀ ਮੈਨੂੰ ਖੇਡਣੇ ਦਿਓ ਅੱਖੀਆਂ 'ਚ ਆਉਂਦੀ ਨੀਂਦਰ ਨਣ ਦੇ ਢੋਲੜੇ ਦੇਵੇ। ਦੋਸਤੋ ਇਹ ਜਿਹੜਾ ਸੁਹਾਗ ਰੂਪਾ ਸੇ ਗੀਤ ਸੁਣਾ ਕਰਦੇ ਰਾਜੇ ਮਹਾਰਾਜੇ ਵੀ ਜਿਹੜੇ ਨੇ ਧੀਆਂ ਗੀ ਘਰ ਨਹੀਂ ਰੱਖੀ ਸਕੇ ਤਾਂ ਕਿ ਧੀਆਂ ਗੀ ਤਨ ਪਰਾਇਆ ਆਖ ਦੇਣ। ਸਾਡੇ ਕਨੇ ਇੱਕ ਕੁੜੀ ਬੈਠੀ ਦੀ ਹੈ ਉਹਦੇ ਕਨੇ ਗੱਲ ਕਥ ਕਰੀਏ ਉਹਦੇ ਮਨ ਦੀ ਗੱਲ ਵੀ ਤੁਹਾਡੇ ਕਨੇ ਸਾਂਝ ਕਰਨ ਦੀ ਕੋਸ਼ਿਸ਼ ਕਰਨਾ ਹੈ। ਕੀ ਨਾਂ ਜੀ ਤੁਹਾਡਾ? ਚਾਰੂ। ਚਾਰੂ ਜੀ ਪੜ੍ਹਦੀਆਂ ਹੋ? ਹਾਂਜੀ। ਕਿਹੜੀ ਕਲਾਸ ਵਿੱਚ? ਮੈਂ ਐਮਐਡ ਕਰਾਣੀ ਹੈ। ਐਮਐਡ ਕਰਾ ਕਰਦੇ ਹੋ। ਉੱਚ ਸਿੱਖਿਆ ਅੱਜ ਸਿੱਖਿਆ ਕਰਨਾ ਮਤੀ ਸਾਰੀ ਕੁੜੀਆਂ ਹੀ ਲੱਭਾ ਕਰਦੀ ਹੈ। ਹਾਂਜੀ। ਉਹ ਪੁਰਾਣਾ ਵੇਲਾ ਹੈ ਕੁੜੀਆਂ ਕੀ ਜ਼ਿਆਦਾ ਮਾਪਿਓ ਨਹੀਂ ਪੜਾਉਂਦੇ। ਹਾਂਜੀ। ਅੱਜ ਜਿਹੜੀ ਇਹ ਮਾਪਿਓ ਦੀ ਕੋਸ਼ਿਸ਼ ਹੈ ਬੱਚੇ ਕੀ ਪੜਾਣੇ ਕੀ ਖਾਸ ਕਰੀ ਕੁੜੀਆਂ ਕੀ ਕਿੰਨਾ ਆਪਣੇ ਆਪ ਹੀ ਕੁੜੀਆਂ ਮਾਣ ਜਿਹੜੇ ਸਮਝਦੀਆਂ ਨੇ ਵੀ ਅਸ ਜਿਹੜਾ ਮੌਕਾ ਮਿਲਿਆ ਕਰਦਾ। ਅੱਜ ਕੱਲ੍ਹ ਦੇ ਜ਼ਮਾਨੇ 'ਚ ਬੜੇ ਜ਼ਿਆਦਾ ਮੌਕਾ ਮਿਲਾ ਦੇ ਨਾ ਮਤਲਬ ਸਾਡੇ ਗ੍ਰਾਂ ਦੀ ਗੱਲ ਲੈ ਲਓ ਹਰ ਇੱਕ ਮਤਲਬ ਮੀਡੀਆ ਲੱਗਦਾ ਕਿ 100% ਲਿਟਰੇਸੀ ਰੇਟ ਹੈ ਕੁੜੀਆਂ ਦਾ ਵੀ ਮੁੰਡਿਆਂ ਦਾ ਵੀ ਬਰਾਬਰ ਹੈ। ਕੋਈ ਬਾਇਸ ਨਹੀਂ ਹੈ ਉਹਦੇ 'ਚ ਕਿ ਮੁੰਡੇ ਨੇ ਜਾਂ ਕੁੜੀਆਂ ਨੇ ਕੋਈ ਇਹ ਨਹੀਂ ਇਹ ਸੋਚਿਆ ਕਿ ਅੱਜ ਸਾਡੀ ਕੁੜੀਆਂ ਨੇ ਤਾਂ ਅਸੀਂ ਨੇ ਕੰਮ ਘਰ ਮਤਲਬ 10ਵੀਂ ਕਰੀ ਆ ਜਾਂ 8ਵੀਂ ਕਰੀ ਆ ਤੇ ਬੜੀਆਂ ਨੇ ਅਸੀਂ ਨੇ ਘਰ ਬਿਠਾਇਆ ਜਿਹੜਾ ਬੱਚਾ ਪੜ੍ਹਨੇ ਲਾਇਕ ਹੈ ਹਰ ਮਾਂ ਪਿਓ ਸੀ ਮਤਲਬ ਆਪਣਾ ਬੈਸਟ ਦੇਈਏ ਆਪਣਾ ਮਤਲਬ ਮੇਨ ਪ੍ਰਾਇੋਰਟੀ ਦੇਈਏ ਕਿ ਹਾਂ ਅਗਰ ਸਾਡੀ ਕੁੜੀ ਇਸ ਫੀਲਡ 'ਚ ਐਕਸੈਲ ਕਰਾ ਦੇ ਤੇ ਕਹਿਣੀ ਅਸੀਂ ਉਸੇ ਉਹ ਅਪੋਰਚੁਨਿਟੀਜ਼ ਦੇਚਾ ਕਿ ਉਹ ਅੱਗੇ ਤੋਂ ਅੱਗੇ ਵਧੇ। ਇੱਕ ਗੱਲ ਵੱਡੀ ਗੱਲ ਹੈ ਵੀ ਸਿੱਖਿਆ ਜਿਹੜਾ ਉਹਦਾ ਸਤਰ ਉੱਚਾ ਹੋਇਆ ਕਰਦਾ। ਹਾਂਜੀ। ਇੱਕ ਹੋਰ ਸਿੱਖਿਆ ਦੀ ਜ਼ਰੂਰਤ ਹੁੰਦੀ ਹੈ ਉਹ ਉਹਨੇ ਨੈਤਿਕ ਗੁਣ ਦੀ ਜਿਹੜੇ ਅਗਲਾ ਘਰ ਵਸਾਣੇ ਦੇ। ਹਾਂਜੀ। ਉਹ ਸਿੱਖਿਆ ਜਿਹੜੀ ਕੋਈ ਸਕੂਲ ਕਾਲਜ ਨਹੀਂ ਲੱਭਦੀ ਨਾ ਕਿਸੇ ਯੂਨੀਵਰਸਿਟੀ ਲੈਵਲ ਪਰ ਲੱਭਦੀ। ਉਸ ਸਿੱਖਿਆ ਕੀ ਕਿਵੇਂ ਗ੍ਰਹਿਣ ਕੀਤਾ ਜਾਂਦਾ? ਉਹ ਸਿੱਖਿਆ ਮੈਨੂੰ ਲੱਗਦਾ ਕਿ ਘਰੋਂ ਕੇ ਮਿਲਦੀ ਹੈ ਮਤਲਬ ਘਰ ਅਗਰ ਤੁਹਾਡੀ ਫੈਮਿਲੀ ਤੁਸੀਂ ਆਪਣੇ ਮਾਂ ਪਿਓ ਗੀ ਆਪਣੇ ਦਾਦੀ ਗੀ ਆਪਣੇ ਤਾਏ ਚਾਚੇ ਜੀ ਜਿਸ ਹਿਸਾਬ ਦਾ ਮਤਲਬ ਉਹ ਹੁੰਦਾ ਰਹਿਣ ਸਹਿਣ ਜਿਸ ਹਿਸਾਬ ਦੇ ਉਹ ਆਪਣੇ 'ਚ ਇੱਕ ਦੂਏ ਕੰਨਾ ਰਹਿਣ ਸਹਿਣ ਹੁੰਦਾ ਤੁਸੀਂ ਉਹਨੇ ਦੇਖਿਆ ਗਿਆ ਉਹ ਸਾਰੀ ਤੁਹਾਡੀ ਅਪਬ੍ਰਿੰਗਿੰਗ 'ਚ ਕੰਨਾ ਕੰਨਾ ਆਉਂਦੀ ਜਾਂਦੀ ਹੈ। ਪਰ ਜੇ ਦਾਦੀ ਦੀ ਤੇ ਮੰਮੀ ਦੇ ਆਪੂ ਵਿੱਚ ਜੜੰਗ ਭਖੇ ਦਾ ਵਾ ਤਾਂ ਉਹ ਵੀ ਦੇਖੀ। ਹਾਂ ਬਿਲਕੁਲ ਬਿਲਕੁਲ ਉਹ ਬੱਚੇ 'ਚ ਉਹ ਚੀਜ਼ਾਂ ਜਿਹੜੀਆਂ ਮਾਂ ਪਿਓ ਦੇ ਥਰੂ ਮਤਲਬ ਅਗਰ ਸਾਡੀ ਐਜੂਕੇਸ਼ਨ ਆ ਜਾਸੇ ਮੈਂ ਐਜੂਕੇਸ਼ਨ ਦੀ ਸਿੱਖਿਆ ਲੈਣੀ ਤੇ ਉਹ ਸਭ ਕੁਝ ਚੀਜ਼ਾਂ ਉਹ ਸਾਨੂੰ ਇਹ ਸਿਖਾਉਂਦੀ ਕਿ ਜਿਹੜੀ ਮੇਨ ਸਾਡੀ ਫਸਟ ਟੀਚਰ ਹੈ ਉਹਦੇ ਮਦਰ ਹੈ ਉਹਦੇ ਬਾਅਦ ਸਾਡੇ ਮਤਲਬ ਆਪਸ ਦਾ ਜਿਹੜਾ ਇਨਵਾਇਰਮੈਂਟ ਹੈ ਜਾਂ ਸਾਡੇ ਲਾਗੇ ਬੰਨਿਆ ਜਿਹੜਾ ਵੀ ਮਹੱਲਾ ਦਿਖਣੇ ਅਸੀਂ ਆਪਣੇ ਲਾਗੇ ਬੰਨਿਆ ਜਿਹੜੇ ਘਰ ਲਗਰਾਨ ਹੈ ਜੋ ਕੁਝ ਅਸੀਂ ਦਿਖਣੇ ਆ ਪਹਿਲਾਂ ਸਾਡੀ ਮੇਨ ਸਿੱਖਿਆ ਜਿਹੜੀ ਉਹ ਉੱਥੋਂ ਹੁੰਦੀ ਉਹਦੇ ਬਾਅਦ ਅਸੀਂ ਸਕੂਲ ਦੇ ਸਿੱਖਿਆ ਲੈਣੀ। ਇੱਕ ਗੱਲ ਹੈ ਹੁਣ ਪੜ੍ਹਾਈ ਦੇ ਕੰਨੇ ਕੰਨੇ ਹਾਂਜੀ ਖਾਸ ਕਰੀਏ ਜ਼ਿਲ੍ਹੇ ਬੋਣਾ ਪੜ੍ਹੀ ਲਿਖੀ ਦੀ ਨੂੰ ਜਿਸ ਘਰ ਆਵੇ ਹਾਂਜੀ ਉਹਦੇ 2-3 ਕਰਤੱਵ ਬਣਦੇ ਨੇ। ਹਾਂਜੀ। ਬਾਈ ਦੇ ਵੇ ਕਿਸੇ ਗ੍ਰਾਂ 'ਚ ਕੇ ਰਿਸ਼ਤਾ ਹੋਈ ਆ। ਹਾਂਜੀ। ਮਤਿਆਂ ਦੇ ਉਹ ਅੱਜ ਕੱਲ੍ਹ ਕੁੜੀਆਂ ਆਖਦੀਆਂ ਵੀ ਐਸਾ ਘਰ ਲੱਭੈ ਜਿੱਥੇ ਕੱਲਾ ਕੱਲਾ ਹੋਵੇ। ਹਾਂਜੀ ਤੇ ਕਿਸਮਤ ਪਰ ਹੈ ਕਿਸਮਤ ਪਰ ਨਹੀਂ ਹੋਊਗਾ ਸੋਚ ਹੀ ਹੁੰਦੀ ਵੀ ਕੱਲਾ ਕੱਲਾ ਲੱਭੈ। ਹਾਂਜੀ। ਪਰ ਜੇ ਕੋਈ ਐਸੇ ਗ੍ਰਾਂ ਦੇ ਵਿੱਚ ਵਿਆਹ ਹੋਈ ਆ ਹਾਂਜੀ ਸੱਸ ਅਨਪੜ੍ਹ ਹੋਵੇ ਹਾਂਜੀ ਨੂੰ ਪੜ੍ਹੀ ਲਿਖੀ ਦੀ ਹੋਵੇ ਹਾਂਜੀ ਤੇ ਉਹਦਾ ਦੋਨੇ ਦਾ ਆਪੋ ਵਿੱਚ ਤਾਲਮੇਲ ਜਿਹੜੀ ਪੜ੍ਹੀ ਲਿਖੀ ਦੀ ਪੀੜ੍ਹੀ ਉਹ ਕਿਵੇਂ ਕਰ ਉਹ ਤੇ ਸਿੱਧੀ ਜੀ ਗੱਲ ਹੈ ਕਿ ਬੜਾ ਮੁਸ਼ਕਿਲ ਹੋ ਜਾਣਾ ਇੱਕ ਅਨਪੜ੍ਹ ਕਰਨਾ ਟੈਕਲ ਕਰਨਾ ਉਹਦੇ ਕਰਨਾ ਮੈਨੇਜ ਕਰਨਾ ਥੋੜਾ ਮੁਸ਼ਕਿਲ ਹੈ ਲੇਕਿਨ ਫਿਰ ਵੀ ਅਗਰ ਤੁਹਾਨੂੰ ਉਹ ਸੰਸਕਾਰ ਕਰੋ ਮਿਲੇ ਦੇ ਨਾ ਉਹ ਸਭ ਕੁਝ ਚੀਜ਼ਾਂ ਤੁਸੀਂ ਦੇਖੀਆਂ ਸਮਾਜ 'ਚ ਅਗਰ ਤੁਸੀਂ ਇੱਕ ਮਤਲਬ ਮੇਰਾ ਹੀ ਮੰਨਣਾ ਕਿ ਪੜ੍ਹਾਈ ਤੁਹਾਨੂੰ ਸਿਰਫ ਇਹ ਨਹੀਂ ਬਣਾਉਂਦੀ ਹੈ ਕਿ ਪੜ੍ਹਾਈ ਕਰਨਾ ਤੁਸੀਂ ਬੜੇ ਐਜੂਕੇਟਡ ਹੋਈਏ ਤੁਹਾਡਾ ਲਾਈਫ ਸਟਾਈਲ ਬੜਾ ਲਾਵਿਸ਼ ਹੋਈ ਆ ਲੇਕਿਨ ਪੜ੍ਹਾਈ ਦਾ ਹੀ ਮਤਲਬ ਹੈ ਕਿ ਤੁਹਾਡੀ ਫੈਮਿਲੀ ਸਿਸਟਮ ਅਗਰ ਤੁਸੀਂ ਡਿਵੈਲਪ ਕਰਦੇ ਹੋ ਤੁਹਾਡੇ ਨਾਲ ਤੁਹਾਡੀ ਫੈਮਿਲੀ ਪੂਰੀ ਡਿਵੈਲਪ ਹੁੰਦੀ ਹੈ। ਅਗਰ ਤੁਸੀਂ ਬੜੇ ਮਾਡਰਨ ਹੋ ਗਏ ਬੜੇ ਮਾਡਰਨਾਈਜ਼ ਲਾਈਫ ਸਟਾਈਲ ਹੋ ਤੁਹਾਡਾ ਤੇ ਘਰ ਵਾਲੇ ਤੁਹਾਡੇ ਬਿਲਕੁਲ ਨਹੀਂ ਘਰ ਬੈਠੀ ਹੈ ਮਤਲਬ ਉਹਦਾ ਕੋਈ ਸਿਸਟਮ ਨਹੀਂ ਹੈ ਕੋਈ ਰਹਿਣ ਸਹਿਣ ਦਾ ਢੰਗ ਨਹੀਂ ਹੈ ਤੇ ਉਹਦਾ ਉਸ ਪੜ੍ਹਾਈ ਦਾ ਮੇਰੀ ਨਜ਼ਰ 'ਚ ਕੋਈ ਫਾਇਦਾ ਹੀ ਨਹੀਂ। ਉੱਲੇ ਬਦਲਣਾ ਕੁਸੀ ਪਾਉਗ ਉਸ ਸੱਸ ਕੀ ਦੋਨੋਂ ਮਤਲਬ ਇਹ ਨਹੀਂ ਤੁਸੀਂ ਇਹ ਨਹੀਂ ਆਖੀ ਸਕਦੇ ਕਿ ਸਿਰਫ ਸੱਸ ਕੇ ਚੇਂਜ ਮਤਲਬ ਨੂੰ ਕਾ ਆਪਣੇ ਆਪ ਇਹ ਚੇਂਜ ਕਰਗ ਉਹਦੇ ਤਰ੍ਹਾਂ ਜਿਹੀਆਂ ਉਹ ਗਰਾਈਆਂ ਅਨਪੜ੍ਹ ਬਿਲਕੁਲ ਉਈਆਂ ਬਣਿਆ ਉਹ ਵੀ ਅੱਜ ਦੇ ਸਿਸਟਮ 'ਚ ਮੀ ਨਹੀਂ ਲੱਗਦਾ ਕਿ ਮੈਨੇਜ ਦੋਨੇ ਕੀ ਥੋੜਾ ਚੇਂਜ ਹੋਣਾ ਪਣਾ। ਇੱਕ ਗੱਲ ਹੋ ਰਿਹਾ ਖਾਸ ਕਰੀਏ ਭਈ ਪੜ੍ਹੀ ਲਿਖੀ ਦੀਆਂ ਕੁੜੀਆਂ ਜਿਹੜੀਆਂ ਹਾਂਜੀ ਅਸ ਪੁਰਾਣੇ ਵੇਲੇ 'ਚ ਦਿਖਦੇ ਪਏ ਕੁੜੀਆਂ ਕੀ ਖਾਸ ਕਰੀਏ ਹਾਂਜੀ ਗਰਾਂ ਦੀ ਕੋਈ ਮੁੱਖ ਗੱਲ ਹੋਣੀ ਉਹਦੇ ਵਿੱਚ ਹਿੱਸਾ ਨਹੀਂ ਲੈਣ ਦਿੰਦੇ। ਹਾਂਜੀ। ਅੱਜ
ਕੋਈ ਜਿਹੜਾ ਮਤਦਾਨ ਹੁੰਦਾ ਹਾਂਜੀ। ਉਹਦੇ ਵਿੱਚ ਵੀ ਗ੍ਰਾਮ ਜਿਹੜੀ ਸਭਾ ਹੈ ਉਹਦੇ ਵਿੱਚ ਵੀ ਕੁੜੀਆਂ ਹੀ ਹਿੱਸਾ ਲੱਭਾ ਕਰਦਾ ਹਾਂਜੀ, ਹਾਂਜੀ। ਤੇ ਉਸ ਹਿੱਸੇ ਦੀ ਕਿਆ ਪੜ੍ਹੀ ਲਿਖੀ ਦੀ ਕੁੜੀ ਅਗਰ ਵਿੱਚ ਆਵੇ ਪੰਚਾਇਤੀ ਇਲੈਕਸ਼ਨ ਹੋਇਆ ਉਹਦੇ ਚ ਆਵੇ ਤੇ ਕਿਆ ਉਹ ਵਿਕਾਸ ਗ੍ਰਾਂ ਦਾ ਕਰ ਸਕਦੀ ਹੈ? ਨਹੀਂ, ਆਣਾ ਚਾਹੀਦਾ ਔਰ ਵਿਕਾਸ ਬੜਾ ਜ਼ਰੂਰੀ ਆ ਔਰ ਉਹਦੇ ਨਾਲ ਵਿਕਾਸ ਹੁੰਦਾ ਵੀ ਹੈ। ਲੇਕਿਨ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਹੈ ਉਹ ਪੋਲਿਟਿਕਸ ਤੋਂ ਬੜੀ ਦੂਰ ਹਟ ਜਾਂਦੀ, ਕਿਉਂਕਿ ਪੋਲਿਟਿਕਸ ਹਮੇਸ਼ਾ ਅਸੀਂ ਦੇਖਿਆ ਕਿ ਪੋਲਿਟਿਕਸ ਇੱਕ ਬੰਦੀ ਗੰਦੀ ਜਿਹੀ ਗੇਮ ਹੈ। ਮਤਲਬ ਜਿਹੜਾ ਐਂਟਰ ਕਰੀ ਜਾਂਦਾ ਉसी ਚਾਹੇ ਉਹ ਜਿੰਨਾ ਮਰਜ਼ੀ ਮਤਲਬ ਉਹਦਾ ਕਰੈਕਟਰ ਅੱਛਾ ਹੋਇਆ ਜੋ ਮਰਜ਼ੀ ਹੋਇਆ, ਲੇਕਿਨ ਉसी ਕਿਸੇ ਨਾ ਕਿਸੇ ਜਗ੍ਹਾ ਆਪਣੇ ਆਪ ਹੀ ਕੰਪਨਸੇਟ ਕਰਨਾ ਪੈਂਦਾ। ਮਤਲਬ ਉसी ਗਲਤ ਰਾਸਤਾ ਚਾਹੇ ਉਹ ਨਹੀਂ ਚੁਣੋਗੇ, ਲੇਕਿਨ ਆਪਣੇ ਆਸ-ਪਾਸ ਜਿਹੜਾ ਮਤਲਬ ਮਾਹੌਲ ਆ ਉਹਦੇ ਅਕੋਰਡਿੰਗ ਉसी ਟਾਈਮ ਕਨੇ ਚੇਂਜ ਹੋਣਾ ਪੈਂਦਾ ਹੈ। ਪਰ ਇੱਕ ਸਿਰਫ ਇੰਨਾ ਆਖਣੇ ਕੰਨੇ ਤੇ ਪਿੱਛਾ ਨਹੀਂ ਛੁਟਕਦਾ ਭਈ ਰਾਜਨੀਤੀ ਗੰਦੀ ਹੈ। ਹਾਂਜੀ, ਉसी ਗੰਦਾ ਕਰਨ ਵਾਲੇ ਕੌਣ ਲੋਕ ਹੈ? ਅਸ ਲੋਕ ਅਗਰ ਅਸ ਮਤਦਾਨ ਨਹੀਂ ਕਰਦੇ ਹਾਂਜੀ। ਤੇ ਅਸ ਭਾਗ ਵੀ ਨਹੀਂ ਲੱਗੇ ਤੇ ਬਿਲਕੁਲ, ਗੰਦੇ ਕਾ ਚੁਣਨੇ ਬਿਲਕੁਲ, ਫਿਰ ਅਸੀਂ ਬਦਲਨੇ ਦਾ ਨਵੀਂ ਪੀੜ੍ਹੀ ਕੋਲ ਕਿਹੜਾ ਰਸਤਾ ਹੈ? ਪਿੱਠ ਪਰਤੀ ਲੈਣੀ? ਮੇਰੇ ਖਿਆਲ ਚ ਪਿੱਠ ਪਰਤਣਾ ਕੋਈ ਇਹਦਾ ਹੱਲ ਨਹੀਂ ਹੈ। ਤੁਹਾਨੂੰ ਆਪੂ ਵਿੱਚ ਜਾਈਆ ਉਸ ਚੀਜ਼ ਦੀ, ਮਤਲਬ ਹੁਣ ਕੋਈ ਚੀਜ਼ ਸਾਨੂੰ ਅਗਰ ਗਲਤ ਲੱਗਦੀ ਹੈ ਤਾਂ ਅਸੀਂ ਪਿੱਛੇ ਹਟਿਆ ਚ ਕਿ ਹਾਂ ਇਹ ਗਲਤ ਹੈ, ਅਸੀਂ ਤਾਂ ਬਿਲਕੁਲ ਮਤਲਬ ਉਹਦੇ ਕੋਲ ਪਿੱਛੇ ਹਟਿਆ ਚ ਉਹ ਗਲਤ ਉਹ ਅੱਛਾ ਸਟੈਪ ਨਹੀਂ ਹੋਣਾ। ਆਪੂ ਵਿੱਚ ਜਾਈਆ ਉਸ ਚੀਜ਼ ਚੇਂਜ ਕਰਨ ਦਾ ਸਾਡਾ ਮਤਲਬ ਉਮੀਦ ਰੱਖੀ ਸਕਨੇ ਤੁਹਾਡੇ ਕੋਲ ਆ ਜਿਸ ਗ੍ਰਾਂ ਚ ਕੋਈ ਵਿਆਹ ਹੋਊਗਾ ਬਾਈ ਦੇ ਵੀ ਹਾਂਜੀ। ਤੇ ਉਸ ਗ੍ਰਾਂ ਚ ਇਲੈਕਸ਼ਨ ਹੋਊਗਾ ਤੇ ਪਹਿਲੇ ਤੁਸੀਂ ਵੀ ਪਾਰਟਿਸਿਪੇਟ ਕਰਕੇ ਖਲੋਣੇ ਵਾਸਤੇ मैं कोशिश करगी पर मी पॉलिटिक्स पसंद नहीं है। इंडिविजुअली अगर मैं पूछा जाए तो मैं पॉलिटिक्स को दूर के रहना पसंद करगी। हाँ मतदान करना पसंद है? नहीं, मतदान तो मैं करनी है, मैं उन भी करनी है, सारा हक ਉਹਦੇ है। ਵਿੱਚ ਚੁਣਨੇ ਕੀ ਬੰਦੇ ਉਗਲੇ ਲੱਭਣ ਜਿਹੜੇ ਤੁਸੀਂ ਪਸੰਦ ਨਹੀਂ ਕਰਗੇ ਫਿਰ ਵੀ ਵੋਟ ਦੇਗੇ? नहीं, अगर सारे के सारे हुए जो उनके शायद मैं वोट नहीं देगी। ਵੋਟ ਨਹੀਂ ਦੇਣਾ ਕਿਆ ਉੱਥੇ ਤੱਕ ਠੀਕ ਹੈ ਜਾਂ ਫਿਰ ਆਪੂ ਖੜੋ ਜਾਣਾ ਜੇ ਪਸੰਦ ਨਹੀਂ ਆਇਆ ਕੋਈ ਬੰਦਾ? नहीं, हाँ वो तो है कि आपको खड़ो जाना, लेकिन ये है कि मैं कोई ऐसा मतलब अधिकारी, हालांकि मी पॉलिटिक्स पसंद नहीं है, लेकिन हाँ कोई इंडिविजुअल मी लगता कि अगर वो बेटर है उनके सारे को तो मैं उसी सपोर्ट करगी और ग्रां वाले गी थोड़ा एनकरेज करगी, एम्पावर करगी कि तुम उन्हें चुनो, उसी बंदे खड़े रहो कि जो साढ़े ग्रां का भला कर सकता, साढ़े ग्रां अग्गे ले जा सकता। ਜੀ ਦੋਸਤੋ ਇਹ ਨਵੀਂ ਪੀੜ੍ਹੀ ਦੀ ਸੋਚ ਹੈ। ਅੱਜ ਇਹਦੇ ਮਨਾਂ ਦੀ ਜਿਹੜੀ ਗੱਲ ਨਿਕਲੀ ਹੈ ਕਿ ਰਾਜਨੀਤੀ ਜਿਹੜੀ ਇਹਨੇ ਅੱਛੀ ਨਹੀਂ ਲੱਗਦੀ, ਪਰ ਰਾਜਨੀਤੀ ਅੱਛੀ ਨਹੀਂ ਲੱਗਦੀ ਉਸ ਦੇ ਕੋਲ ਪਿੱਠ ਮੋੜੀ ਲੈਣਾ ਕੋਈ ਉਪਾਅ ਨਹੀਂ ਹੈ। ਅੱਜ ਪੜ੍ਹੇ ਲਿਖੇ ਜਿਹੜੇ ਨੌਜਵਾਨ ਉਹਨਾਂ ਦੀ ਜ਼ਰੂਰਤ ਹੈ ਆਪੂ ਉਸ ਮਾਹੌਲ ਦੇ ਵਿੱਚ ਵੜਨ ਦੀ।